ਗਗਨ ਦਮਾਮਾ ਬਾਜਿਓ ਪਰਿਓ ਨਿਸਾਣੈ ਘਾਓ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਸੂਰਾ ਸੋ ਪਹਿਚਾਨਿਐ ਜੋ ਲਰੈ ਦੀਨ ਕੇ ਹੇਤ। ਪੁਰਜ਼ਾ ਪੁਰਜ਼ਾ ਕੱਟ ਲਰੈ ਕਬੂ ਨ ਛਾਡੈ ਖੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਵਿਖੇ ਸਾਡੇ 20ਵੀਂ ਸਦੀ ਦੇ ਉਹਨਾਂ ਮਹਾਨ ਯੋਧਿਆਂ ਦੀ ਯਾਦ ਨੂੰ ਸਮਰਪਿਤ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਜੇ ਅਸੀਂ ਆਪਣੇ ਬੀਤੇ ਇਤਿਹਾਸ 18ਵੀਂ ਸਦੀ ਦੇ ਇਤਿਹਾਸ ਨਾਲ ਜੋੜ ਕੇ ਦੇਖੀਏ ਤੇ ਫਿਰ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਬੜੇ ਜੈਨੂਅਨ ਵਾਰਸਾਂ ਦੇ ਤੌਰ ਤੇ ਇਤਿਹਾਸ ਨੇ ਉਹਨਾਂ ਦੇ ਨਾਂ ਨੂੰ ਵੀ ਉਸ ਲੜੀ ਦੇ ਵਿੱਚ ਜੋੜਿਆ। ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 9 ਅਕਤੂਬਰ ਦਾ ਦਿਨ ਹੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦਾ ਦਿਨ ਵੀ ਹੈ ਤੇ 9 ਅਕਤੂਬਰ 1992 ਨੂੰ ਠੀਕ 25 ਸਾਲ ਪਹਿਲਾਂ ਪੂਨਾ ਸ਼ਹਿਰ ਦੀ ਜ਼ਰਬਦਾ ਜੇਲ੍ਹ ਵਿੱਚ ਇਹਨਾਂ ਦੋਨਾਂ ਮਹਾਨ ਯੋਧਿਆਂ ਨੇ ਫਾਂਸੀ ਦੇ ਰੱਸਿਆਂ ਨੂੰ ਹੀ ਨਹੀਂ ਸੀ ਚੁੰਮਿਆ, ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਉਹਨਾਂ ਨੇ ਮੌਤ ਲਾੜੀ ਨੂੰ ਵਰਿਆ ਸੀ। ਕੁਝ ਚੀਜ਼ਾਂ ਇਤਿਹਾਸ ਦੀਆਂ ਕੋਇਨਸੀਡੈਂਸ ਨਹੀਂ ਹੁੰਦੀਆਂ। ਮੈਂ ਸਮਝਦਾ ਕਈ ਵਾਰ ਜਿਹੜਾ ਮਿਸਟਿਕ ਰੱਬ ਦਾ ਕਾਨੂੰਨ ਹੈ, ਰਹੱਸ ਦੀ ਦੁਨੀਆ ਦੇ ਸੰਬੰਧ ਨੇ, ਉਹਨਾਂ ਦੇ ਨਾਲ ਵੀ ਇਹ ਜੁੜਿਆ ਹੁੰਦਾ। ਜੇ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਨ੍ਹਾਂ ਪ੍ਰਥਾਏ ਜਦੋਂ ਅਸੀਂ ਇਹ ਪੱਟਾਂ ਦਾ ਸ਼ਲੋਕ ਉਹਨਾਂ ਦਾ ਸਵਈਆ ਰਾਦਰ ਪੜ੍ਹਦੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਤੇ ਦੋ ਗੱਲਾਂ ਵੱਲ ਵਿਸ਼ੇਸ਼ ਧਿਆਨ ਜਾਂਦਾ ਕਿ ਜਦੋਂ ਅਸੀਂ ਉੱਤਮ ਪੰਥ ਦੀ ਗੱਲ ਕਰਦੇ, ਪੰਥ ਆਮ ਤੌਰ ਤੇ ਪਥ ਜਾਂ ਰਸਤੇ ਨਾਲ ਜੋੜ ਕੇ ਦੇਖਿਆ ਜਾਂਦਾ, ਪਰ ਇਹ ਜਿਹੜਾ ਲਗਭਗ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ 'ਚ ਲਗਭਗ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ਮਾਨ ਹੋ ਕੇ ਜਿਹੜਾ ਗੁਰਮਤ ਗਾਡੀ ਰਾਹ ਚਲਾਇਆ, ਜਿਹੜਾ ਪੰਥ ਦਿੱਤਾ, ਜਿਸ ਪ੍ਰਥਾਏ ਸਾਡੇ ਮਹਾਨ ਸਕਾਲਰ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਕਹੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਾਂ ਉਹਨਾਂ ਦਾ ਇਹ ਕਥਨ ਹੈ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਗੱਲ ਜ਼ਾਹਰ ਹੈ ਕਿ ਇਹ ਨਿਰਾਲਾ ਪੰਥ, ਇਹ ਨਿਰਮਲ ਪੰਥ, ਜਿਸ ਨੂੰ ਭੱਟ ਕੀਰਤ ਉੱਤਮ ਪੰਥ ਕਹਿੰਦੇ ਨੇ, ਇਹ ਤਿੰਨੋਂ ਹੀ ਸ਼ਬਦ ਨਿਰਮਲ, ਨਿਰਾਲਾ, ਉੱਤਮ ਇਸ ਗੱਲ ਦੇ ਲਖਾਇਕ ਨੇ ਕਿ ਐਸਾ ਕੁਝ ਉਸ ਧਰਤੀ ਦੇ ਖਿੱਤੇ ਵਿੱਚ ਵਾਪਰਿਆ ਜਿਸ ਨੇ ਲਗਭਗ 4000 ਸਾਲ ਪਹਿਲਾਂ ਰਿਗਵੇਦ ਦੇ ਨਾਲ ਜਿਹੜੀ ਵਿਚਾਰਧਾਰਾ ਹੈ, ਜਿਸ ਨੂੰ ਬ੍ਰਾਹਮਣ ਮਤ ਜਾਂ ਬ੍ਰਾਹਮਣਵਾਦ ਕਿਹਾ ਜਾਂਦਾ, ਅੱਜ ਜ਼ਿਆਦਾ ਫਖਰ ਨਾਲ ਹਿੰਦੂਤਵਾ ਕਿਹਾ ਜਾਂਦਾ, ਉਸ ਸਾਰੇ ਦੇ ਫਲਸਫੇ ਨੂੰ ਵੀ ਚੈਲੰਜ ਕੀਤਾ। ਉਸ ਧਰਤੀ ਤੇ ਜਿਹੜੇ ਮੁੱਖ ਤੌਰ ਤੇ ਦੋ ਸਕੂਲ ਆਫ ਥਾਟ, ਕਿਉਂਕਿ ਮੁਹੰਮਦ ਬਿਨ ਕਾਸਿਮ ਹਜ਼ਰਤ ਮੁਹੰਮਦ ਸਾਹਿਬ ਦੇ ਇਸ ਧਰਤੀ ਦੇ ਜਾਣ ਤੋਂ 60 ਸਾਲ ਦੇ ਵਿੱਚ ਇੰਡਸ ਪਾਰ ਦੇ ਖਿੱਤੇ 'ਚ ਆ ਜਾਂਦੇ ਨੇ। ਮੁਲਤਾਨ ਤੇ ਸਿੰਧ ਇਹ ਦੋਵੇਂ ਮੁਹੰਮਦ ਬਿਨ ਕਾਸਿਮ ਨੇ ਕੰਕਰ ਕੀਤੇ 60 ਸਾਲ ਦੇ ਵਿੱਚ ਇਸਲਾਮ ਦੇ ਉਹਨਾਂ ਰਾਈਜ਼ਿੰਗ ਡੇਜ਼ ਦੇ ਵਿੱਚ। ਫਿਰ ਅਸੀਂ ਦੇਖਦੇ ਹਾਂ ਲਗਾਤਾਰਤਾ ਨਾਲ ਮਹਿਮੂਦ ਗਜ਼ਨਵੀ ਦੇ ਹਮਲਿਆਂ ਦਾ ਦੌਰਾ ਸ਼ੁਰੂ ਹੁੰਦੇ ਤੇ ਮੁਹੰਮਦ ਗੌਰੀ ਦੇ ਨਾਲ ਲਗਭਗ 4 ਸਦੀਆਂ ਦਾ ਰਾਜਪੂਤੀ ਰਾਜ, ਜਦੋਂ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਮੁਹੰਮਦ ਗੌਰੀ ਦਿੱਲੀ ਦੇ ਤਖਤ ਤੇ ਬੈਠਦੇ, 3 ਸਦੀਆਂ ਫਿਰ ਲਗਭਗ ਇਹ ਪਠਾਣਾਂ ਦੇ
ਅੱਡ ਅੱਡ ਕਬੀਲਿਆਂ ਦਾ ਰਾਜ ਹੈ। ਤੇ 1526 ਦੇ ਵਿੱਚ ਫਿਰ ਉਜ਼ਬੈਕ ਮੂਲ ਦਾ ਬਾਬਰ, ਜਿਹੜਾ ਕਿ ਤੁਰਕ ਜਾਂ ਟਰਕ ਜਿਨ੍ਹਾਂ ਲਈ ਅੱਜ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ, ਮੰਗੋਲ ਖਾਨਦਾਨ ਜਿਨ੍ਹਾਂ ਚੋਂ ਮੁਗਲ ਸ਼ਬਦ ਨਿਕਲੇ ਹੈ, ਇਹ 1526 ਦੇ ਵਿੱਚ ਦਿੱਲੀ ਤਖਤ ਦੇ ਉੱਤੇ ਕਾਬਜ਼ ਹੁੰਦੇ ਨੇ। ਤੇ 1857 ਫਿਰ ਸਿੰਬੋਲਿਕਲੀ ਇਸ ਮੁਗਲਿਆ ਰਾਜ ਦਾ ਅੰਤ ਹੁੰਦਾ ਹੈ, ਜਦੋਂ ਬਹਾਦਰ ਸ਼ਾਹ ਜ਼ਫਰ ਨੂੰ ਫੜ ਕੇ ਰੰਗੂਨ ਭੇਜ ਦਿੱਤਾ ਜਾਂਦਾ। ਹੁਣ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਵੇਲੇ ਇਹ ਦੋਵੇਂ ਹੀ ਵਿਚਾਰਧਾਰਾਵਾਂ, ਬ੍ਰਾਹਮਣਵਾਦ ਜਾਂ ਹਿੰਦੂਤਵਾ, ਉਸ ਦੀਆਂ ਡੂੰਘੀਆਂ ਜੜ੍ਹਾਂ ਨੇ। ਔਰ ਆਲਰੇਡੀ ਉਸ ਨੇ ਵਰਣ ਆਸ਼ਰਮ ਦੇ ਨਾਲ ਵੀ ਸਮਾਜ ਨੂੰ ਵੰਡਿਆ। ਔਰ ਫਿਰ ਇਕੱਲੇ ਵੇਦਾਂ ਤੱਕ ਇਸ ਦਾ ਸੰਬੰਧ ਨਹੀਂ ਹੈ, 6 ਸ਼ਾਸਤਰ ਵੀ ਨੇ, ਵੇਦਾਂ ਦੀ ਇੰਟਰਪ੍ਰੀਟੇਸ਼ਨ ਸਿਮਰਤੀਆਂ ਵੀ ਨੇ। ਔਰ ਬਾਅਦ ਦੇ ਵਿੱਚ ਜਿਹੜਾ ਕਿ 12ਵੀਂ 13ਵੀਂ ਸਦੀ ਤੱਕ ਪਹੁੰਚਦੇ ਆ, ਜਿਹੜਾ ਹਿੰਦੂ ਮਤ ਅੱਜ ਮੰਨਿਆ ਜਾਂਦਾ ਹੈ, ਨਾ ਇਹ ਵੇਦਾਂ ਤੇ ਆਧਾਰਿਤ ਹੈ, ਨਾ ਬਹੁਤਾ ਸ਼ਾਸਤਰਾਂ ਤੇ ਹੈ, ਇਹ ਪੌਰਾਣਿਕ ਮਤ ਹੈ, ਪੌਰਾਣਿਕ ਹਿੰਦੂ ਧਰਮ ਹੈ, ਪੁਰਾਣਾਂ ਤੇ ਆਧਾਰਿਤ। ਕਿਉਂਕਿ ਵਿਸ਼ਨੂੰ ਪੁਰਾਣ ਦੇ ਨਾਲ ਵਿਸ਼ਨੂੰ ਦੇ ਅਵਤਾਰਾਂ ਦਾ ਸਿਲਸਿਲਾ ਸ਼ੁਰੂ ਹੁੰਦੇ ਤੇ ਅਵਤਾਰਵਾਦ ਫਿਰ ਰਾਮਚੰਦਰ, ਕ੍ਰਿਸ਼ਨ ਔਰ ਇਸ ਸਾਰੇ ਦੇ ਨਾਲ ਜਿਹੜੀ ਮੂਰਤੀ ਪੂਜਾ ਉਹ ਐਸਟੈਬਲਿਸ਼ ਕਰ ਦਿੱਤੀ ਜਾਂਦੀ ਹੈ। ਤੇ ਅੱਜ ਥਾਂ ਥਾਂ ਤੇ ਬੜੇ ਹਿਸਟੋਰੀਕਲ ਜਿਹੜੇ ਮੋਨੂਮੈਂਟ ਨੇ ਉਹਨਾਂ ਤੇ ਸਵਾਲੀਆ ਨਿਸ਼ਾਨ ਲਾ ਕੇ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਇੱਥੋਂ ਵੀ ਮੂਰਤੀ ਨਿਕਲ ਆਈ, ਇਹ ਵੀ ਮੰਦਿਰ ਹੈ। ਹੁਣ ਤਾਜ ਮਹਿਲ ਨੂੰ ਵੀ ਕੋਈ ਤਾਜੋ ਸ਼ਿਵ ਜੀ ਦਾ ਮੰਦਿਰ ਦੱਸਿਆ ਜਾ ਰਿਹਾ, ਇਹ ਇੱਕ ਵੱਖਰੀ ਕਹਾਣੀ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਦੋ ਕਲੈਸ਼ ਜਿਹੜੇ ਕਿ ਸਕੂਲ ਆਫ ਥਾਟਸ ਦੇ ਪ੍ਰੋਮੀਨੈਂਟ ਨੇ। ਔਰ ਜਿਉਂ ਹੀ ਬੁੱਧ ਧਰਮ ਦਾ ਖਾਤਮਾ ਹੁੰਦਾ ਹੈ, ਬੁੱਧ ਧਰਮ ਲਗਭਗ 1000 ਸਾਲ ਉਸ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਫਲਿਆ ਫੁੱਲਿਆ, ਤੇ ਜਿਸ ਨੂੰ ਗੋਲਡਨ ਈਰਾ ਕਿਹਾ ਜਾਂਦਾ ਹੈ, ਉਹ ਲਗਭਗ ਉਹ ਪੀਰੀਅਡ ਹੈ ਜਦੋਂ ਕਨਿਸ਼ਕਾ ਜਾਂ ਅਸ਼ੋਕਾ ਇਹਨਾਂ ਦਾ ਰਾਜ ਹੈ। ਸਾਰੇ ਬੁੱਧਿਸਟ ਸਨ, ਪਰ ਜਿਉਂ ਹੀ ਇਹਨਾਂ ਦਾ ਖਾਤਮਾ ਸ਼ੰਕਰਾ ਦੇ ਜ਼ਮਾਨੇ 'ਚ ਹੁੰਦਾ ਔਰ 2-3 ਸਦੀਆਂ ਦੇ ਵਿਚਕਾਰ ਇੱਕ ਹੋਰ ਮਤ ਵੀ ਉੱਭਰਦਾ ਹੈ ਜਿਸ ਨੂੰ ਯੋਗ ਮਤ ਕਿਹਾ ਜਾਂਦਾ ਹੈ। ਕੁਝ ਅੰਸ਼ ਉਸ ਦੇ ਸੰਨਿਆਸ ਦੇ ਨੇ, ਬ੍ਰਾਹਮਣ ਮਤ ਦੇ ਨੇ, ਬਹੁਤ ਸਾਰੇ ਜਿਹੜੇ ਨੇ ਇੰਟਰੋਵਰਟ ਵਾਲੇ ਬੁੱਧ ਦੇ ਨੇ। ਔਰ ਇਹਨਾਂ ਸਾਰਿਆਂ ਦੇ ਫਿਰ ਗੋਰਖਨਾਥ, ਮਛੰਦਰਨਾਥ, ਇਹਨਾਂ ਦਾ ਸਾਡੇ ਪੰਜਾਬ ਖਿੱਤੇ ਦੇ ਵਿੱਚ 5 ਦਰਿਆਵਾਂ ਦੀ ਧਰਤੀ ਤੇ ਬਹੁਤ ਬੋਲਬਾਲਾ ਹੁੰਦਾ ਹੈ। ਅੱਜ ਵੀ ਕਟਾਕਸ਼ ਰਾਜ ਵਾਲੇ ਪਾਸਿਓਂ ਤੁਸੀਂ ਜੇਹਲਮ 'ਚ ਦੇਖੋ ਤੇ ਜਿਹੜਾ ਬੜਾ ਵੱਡੀ ਉਚਾਈ ਦੇ ਉੱਤੇ ਜਾ ਕੇ ਹੈ ਟਿੱਲਾ ਜੋਗੀਆਂ, ਜਿਸ ਦੇ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਕੇਵਜ਼ ਬਣੀਆਂ ਹੋਈਆਂ, ਔਰ ਉਹਦੇ ਨਾਲ ਜੁੜਿਆ ਇੱਕ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਵੀ ਥਾਂ ਹੈ ਕਿ ਇੱਥੇ ਗੁਰੂ ਨਾਨਕ ਸਾਹਿਬ ਆਏ ਨੇ। ਸੋ ਅਚਲ ਬਟਾਲਾ ਹੋਏ, ਉਹ ਟਿੱਲਾ ਜੋਗੀਆਂ ਹੋਏ, ਉਹ ਗੋਰਖ ਮਤਾ ਹੋਏ ਜਿਹੜਾ ਨਾਨਕ ਮਤਾ ਬਣਦਾ ਹੈ, ਜਾਂ ਸੁਮੇਰ ਪਰਬਤ ਹੋਏ, ਹਰ ਪਾਸੇ ਜੋਗੀਆਂ ਦਾ ਬੋਲਬਾਲੇ। ਤੇ ਇਹ ਤਿੰਨੋਂ ਹੀ ਸਕੂਲ ਆਫ ਥਾਟ ਜਿਹੜੇ ਨੇ, ਬ੍ਰਾਹਮਣ ਮਤ, ਇਸਲਾਮ ਔਰ ਯੋਗ ਮਤ, ਇਹਨਾਂ ਨੇ ਉਸ ਧਰਤੀ ਦੇ ਉੱਤੇ ਆਮ ਲੋਕਾਂ ਨੂੰ ਕਿਵੇਂ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਅਗਿਆਨਤਾ ਦੇ ਵਿੱਚ ਵੀ ਆਪਣਾ ਜਿਹੜਾ ਉਹ ਠਕਠਕਾ ਚਲਾਇਆ ਹੋਇਆ ਹੈ। ਇਸ ਪ੍ਰਥਾਏ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ, ਜਦੋਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਇਹ ਗੱਲ ਯਾਦ ਰੱਖੋ ਕਿ ਅਲਟੀਮੇਟਲੀ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਕਿ ਜ਼ਾਹਰ ਹੈ ਇਹਨਾਂ ਤਿੰਨਾਂ ਦੀ ਗੱਲ ਇਸ ਸਾਰੇ ਦੇ ਵਿੱਚ ਲੁਕਾਈ ਫਸੀ ਹੋਈ ਹੈ। ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਤੇ ਫਿਰ ਇਹ ਉੱਤਮ ਪੰਥ ਦੀ ਗੱਲ, ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਉਹ ਵਿਚਾਰ, ਉਹ ਥਾਟ, ਉਹ ਰੱਬੀ ਪੈਗਾਮ, ਉਹ ਇਨਸਾਨੀਅਤ ਦੇ ਪਿਆਰ ਦੀ ਗੱਲ, ਉਹ ਸ਼ੂਦਰ ਨੂੰ ਵੀ ਵਡਿਆ ਕੇ ਆਪਣੇ ਗਲ ਨਾਲ ਲਾਣ ਦੀ ਗੱਲ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਤੇ ਇਹ ਬੜਾ ਬੁਲੰਦ ਆਵਾਜ਼ ਦੇ ਵਿੱਚ ਇਹ ਫਰਮਾਨ ਕਿ ਅਲਟੀਮੇਟਲੀ ਕਿਸ ਨੂੰ ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ। ਇਹ ਸਾਰੇ ਕਨਸੈਪਟ ਬਦਲ ਦੇਣੇ। ਇਨਫੈਕਟ ਉਹਨਾਂ ਰਸਤਿਆਂ ਦੇ ਵਿਚਕਾਰ ਉੱਤਮ ਪੰਥ ਦੀ ਗੱਲ ਸੀ, ਨਿਰਮਲ ਪੰਥ ਦੀ ਗੱਲ ਸੀ, ਨਵੇਕਲੇ ਪੰਥ ਦੀ ਗੱਲ ਸੀ, ਜਿਹੜੀ ਜ਼ਾਹਰ ਹੈ ਕਿਸੇ ਨੂੰ ਵੀ ਪਸੰਦ ਨਹੀਂ ਸੀ ਆਣੀ, ਜਿਹੜੀਆਂ ਐਸਟੈਬਲਿਸ਼ਮੈਂਟਸ ਹੁੰਦੀਆਂ ਨੇ। ਔਰ ਵੱਡਾ ਚੈਲੰਜ ਅੱਜ, ਕਿਉਂਕਿ ਇਹ ਦਿਨ ਖਾਸ ਤੌਰ ਤੇ ਭਾਈ ਸੁੱਖਾ ਜਿੰਦਾ ਦੀ ਯਾਦ ਨੂੰ ਸਮਰਪਿਤ ਹੈ, ਤੇ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਬਣਦਾ
ਕਿ ਜਦੋਂ ਅਸੀਂ ਪੰਥ ਦੇ ਦੁਸ਼ਮਣਾਂ ਦੀ ਗੱਲ ਕਰਦੇ ਹਾਂ, ਲੜਾਈ ਆਈਡੀਆਜ਼ ਦੀ ਹੁੰਦੀ ਹੈ, ਇਹ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜੇ ਵੀ ਲੋਕ ਜ਼ੁਲਮ ਕਰਦੇ ਨੇ, ਜਿਹੜੇ ਲੋਕ ਪਾਵਰ ਸੈਂਟਰ ਦੇ ਉੱਤੇ ਬੈਠਦੇ ਨੇ, ਜਿਹੜੇ ਲੋਕ ਡਾਇਸੈਂਟ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ, ਜਿਹੜੇ ਲੋਕ ਫਰੀडम ਆਫ ਐਕਸਪ੍ਰੈਸ਼ਨ ਨੂੰ ਕਰਬ ਕਰਦੇ ਨੇ, ਉਹ ਇਸ ਲਈ ਹੁੰਦਾ ਹੈ ਕਿ ਉਹ ਕਿਸੇ ਪੈਰਲਲ ਥਾਟ ਨੂੰ ਲੋਕਾਂ ਦੇ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦੇ ਤਾਂ ਕਿ ਉਹਨਾਂ ਦਾ ਐਸਟੈਬਲਿਸ਼ ਥਾਟ ਚੈਲੰਜ ਨਾ ਹੋਏ। ਇਹੀ ਗੱਲ ਮੁਗਲਿਆ ਸਲਤਨਤ ਦੀ ਸੀ, ਜਿਸ ਨਾਲ ਸਿੱਖਾਂ ਦੀ ਟੱਕਰ ਹੋਈ। ਹਾਲਾਂ ਮੁੱਢਲੇ ਤੌਰ ਤੇ ਕੋਈ ਸਿੱਖੀ ਇਸਲਾਮ ਦੀ ਵਿਰੋਧੀ ਨਾ ਸੀ ਨਾ ਹੈ, ਲੇਕਿਨ ਕਿਉਂਕਿ ਇਸ ਵਿਚਾਰਧਾਰਾ ਨੂੰ ਇਸਤੇਮਾਲ ਕਰਕੇ ਉਹ ਭਾਵੇਂ ਮੁਗਲ ਹੋਣ ਜਾਂ ਦਰਾ ਖੈਬਰ ਤੋਂ ਪਾਰ ਤੋਂ ਆਉਣ ਵਾਲੇ ਹਮਲਾਵਰ ਹੋਣ, ਉਹਨਾਂ ਨਾਲ ਗੁਰੂ ਨਾਨਕ ਦੇ ਇਸ ਨਿਰਮਲ ਪੰਥ ਨੇ, ਜਿਹੜਾ ਕਿ 1699 ਈਸਵੀ ਨੂੰ ਖਾਲਸਾ ਪੰਥ ਦੇ ਰੂਪ ਵਿੱਚ ਇੱਕ ਨਵੇਂ ਉਸ ਰੂਪ ਦੇ ਵਿੱਚ ਕੰਟੀਨਿਊਟੀ ਉਸ ਥਾਟ ਦੀ ਹੈ। ਇਸ ਗੱਲ ਦਾ ਧਿਆਨ ਰਹੇ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਸਿਰਫ ਸਰੀਰ ਬਦਲਦਾ ਹੈ, ਜੋਤ ਦੀ ਕੰਟੀਨਿਊਟੀ ਹੈ, ਜੁਗਤ ਦੀ ਵੀ ਕੰਟੀਨਿਊਟੀ ਹੈ। ਤੇ 10 ਗੁਰੂ ਸਾਹਿਬਾਨ ਦੀ ਜੋਤ ਤੇ ਜੁਗਤ 10ਵੇਂ ਪਾਤਸ਼ਾਹ ਇਸ ਧਰਤੀ ਤੋਂ ਜਾਣ ਲੱਗਿਆ ਗਏ ਨਹੀਂ ਨੇ, ਗ੍ਰੰਥ 'ਚ ਬੈਠ ਗਏ ਨੇ, ਪੰਥ 'ਚ ਬੈਠ ਗਏ ਨੇ। ਇਹ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੁਮੇਲ ਹੈ, ਜਿਸ ਵਿਚਾਰਧਾਰਾ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਦੇ ਨਾਲ ਜਿਹੜਾ ਗੁਰਮਤ ਗਾਡੀ ਰਾਹ ਹੈ, ਉਸ ਨੂੰ ਸਦੀਵ ਦੇ ਲਈ ਟਿਲ ਐਟਰਨਿਟੀ, ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ, ਬਹੁਤ ਵਾਰ ਕੁਝ ਵੀਰ ਭੈਣਾਂ 11ਵੇਂ ਗੁਰੂ ਗ੍ਰੰਥ ਸਾਹਿਬ ਨੂੰ ਕਹਿਣਗੇ ਜਾਂ ਕੋਈ ਹੋਰ ਲਿਵਿੰਗ ਗੁਰੂ ਸ਼ਬਦ ਵੀ ਅਸੀਂ ਇਸਤੇਮਾਲ ਕਰਦੇ ਹਾਂ, ਪਰ ਮੈਂ ਸਮਝਦਾ ਵੀ ਇਹ ਐਟਰਨਲ ਹੈ, ਇਹ ਸ਼ਬਦ ਗੁਰੂ ਹੈ। ਸ਼ਬਦ ਦੀ ਕਦੇ ਮੌਤ ਨਹੀਂ ਹੁੰਦੀ, ਸਰੀਰ ਆਉਂਦੇ ਨੇ ਚਲੇ ਜਾਂਦੇ ਨੇ, ਜੋ ਉਪਜੋ ਸੋ ਬਿਨਸ ਹੈ ਪਰ ਉਹ ਆਜ ਕੇ ਕਾਲ। ਇਹ ਇੱਕ ਨੇਚਰ ਦਾ, ਕੁਦਰਤ ਦਾ, ਕਾਦਰ ਦੀ ਕ੍ਰਿਤ ਦਾ ਨੇਮ ਹੈ, ਜੋ ਆਇਆ ਉਹਨੇ ਜਾਣੇ, ਪਰ ਸ਼ਬਦ ਹਮੇਸ਼ਾ ਰਹਿੰਦੇ। ਸ਼ਬਦ ਹੀ ਗੁਰੂ ਦਾ ਰੂਪ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਉਹਨਾਂ ਦੇ ਇਸ ਸਵਾਲ ਦੇ ਜਵਾਬ 'ਚ ਕਿ ਤੁਹਾਡੀ ਕਿਹੜੀ ਕਰਾਮਾਤ ਤੁਹਾਨੂੰ ਇੱਥੋਂ ਲਿਆਈ, ਤੇ ਗੁਰੂ ਬਾਬੇ ਨਾਨਕ ਨੇ ਫਰਮਾਇਆ ਸੀ, ਬਾਝੋਂ ਸੱਚੇ ਨਾਮ ਦੇ ਹੋਰ ਸ਼ਕਤ ਅਸਾਥੇ ਨਾਹੀਂ। ਸੋ ਇਹ ਸ਼ਬਦ ਦੀ ਗੱਲ, ਸ਼ਬਦ ਦੀ ਕੰਟੀਨਿਊਟੀ 10 ਜਾਮਿਆਂ ਫॉर ਐਵਰ ਟਿਲ ਐਟਰਨਿਟੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹੈ, ਤੇ ਖਾਲਸੇ ਦੇ ਰੂਪ 'ਚ 10ਵੇਂ ਪਾਤਸ਼ਾਹ ਦਾ ਆਪਣਾ ਆਪਾ ਜਿਸ ਪ੍ਰਥਾਏ। ਜਦੋਂ ਅਸੀਂ ਇਹਨਾਂ ਤੁਕਾਂ ਨੂੰ ਸਰਬਲੋਕ ਗ੍ਰੰਥ ਦੇ ਦੁਹਰਾਉਂਦੇ ਹਾਂ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਸਮੁੰਦਰ ਦੇ ਪਾਣੀ ਦੀਆਂ ਬੂੰਦਾਂ ਤੁਸੀਂ ਅੱਡ ਨਹੀਂ ਕਰ ਸਕਦੇ, ਕਿੰਨਾ ਵਿਸ਼ਾਲ ਸਮੁੰਦਰ ਹੈ। ਇਸ ਧਰਤੀ ਦਾ 3 ਹਿੱਸਾ ਸਮੁੰਦਰ ਹੈ, ਲੇਕਿਨ ਇਹਦੇ ਬਾਵਜੂਦ ਸਾਰਾ ਹੀ ਪਾਣੀ ਇੱਕ ਦੂਜੇ 'ਚ ਓਤ ਪਰੋਤ ਹੈ। ਇਵੇਂ 10ਵੇਂ ਪਾਤਸ਼ਾਹ ਹਮੇਸ਼ਾ ਲਈ ਗੁਰੂ ਪੰਥ 'ਚ ਬੈਠੇ ਨੇ। ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਇਹ ਸਾਂਝ ਜਿਹੜੀ ਪਹਿਲੇ ਦਿਨ ਤੋਂ ਹੀ ਵੇਲੇ ਦੇ ਹਾਕਮਾਂ ਨੇ, ਉਹ ਕੋਈ ਵੀ ਹੋਏ, ਉਹਨਾਂ ਨੇ ਇਹਨੂੰ ਚੈਲੰਜ ਦੇ ਤੌਰ ਤੇ ਸਮਝਿਆ। ਤੇ ਇਹ ਗੱਲ ਐਕਸਪਲੇਨ ਕਰਦੀ ਹੈ ਕਿ ਇਹਨਾਂ 4 ਸਦੀਆਂ 'ਚ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਲੈ ਕੇ ਅਸੀਂ ਜਦੋਂ ਪਿਛਲੇ 4 ਦਹਾਕਿਆਂ ਦੇ ਸ਼ਹੀਦਾਂ ਦੀ ਗੱਲ ਕਰਦੇ, ਜੇ ਅਜੋਕੀ ਜਿਹਨੂੰ ਡੇਟ ਲਾਈਨ ਕਹਿੰਦੇ ਨੇ ਜਾਂ ਟਾਈਮ ਲਾਈਨ ਕਹਾਂਗੇ, ਜੇ ਅਸੀਂ ਦੇਖਣਾ ਹੋਏ ਤੇ ਇਸ ਦੀ ਸ਼ੁਰੂਆਤ 13 ਅਪ੍ਰੈਲ 1978 ਨੂੰ ਹੁੰਦੀ ਹੈ, ਜਦੋਂ ਕਿ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਵੱਲੋਂ ਖਾਲਸਾ ਸਾਜਨਾ ਦਿਵਸ ਪਹਿਲੀ ਵਿਸਾਖ ਦੇ ਮੌਕੇ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਹਿਰ 'ਚ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦੀ ਉਸ ਆਵਾਜ਼ ਨੂੰ ਬੁਲੰਦ ਰੱਖਣ ਦੇ ਲਈ, ਜਿਸ ਨੂੰ ਵੇਲੇ ਦੇ ਹਾਕਮਾਂ ਨੇ, ਉਹ ਨਰਕਧਾਰੀ ਗੁਰੂ ਡੰਮ ਹੋਏ, ਉਹ ਰਾਧਾ ਸੁਆਮੀਆਂ ਦਾ ਹੋਏ, ਉਹ ਸੌਦਾ ਸਾਧ ਦਾ ਹੋਏ, ਉਹ ਆਸ਼ੂਤੋਸ਼ ਦਾ ਹੋਏ ਜਾਂ ਕੋਈ ਹੋਰ ਹੋਏ, ਇਹ ਪਹਿਲੀ ਟੱਕਰ 13 ਅਪ੍ਰੈਲ 1978 ਨੂੰ ਸ੍ਰੀ ਅੰਮ੍ਰਿਤਸਰ ਜੀ ਸ਼ਹਿਰ 'ਚ, ਔਰ ਇਹਨਾਂ 13 ਸਿੰਘਾਂ ਦੀ ਸ਼ਹਾਦਤ ਨੇ
ਪਹਿਲੀ ਵਾਰ ਪੰਥ ਨੂੰ, ਹਾਲਾਂਕਿ ਇਹ ਕੋਈ ਚੈਲੰਜ ਨਵਾਂ ਨਹੀਂ ਸੀ, ਨਰਕਧਾਰੀਆਂ ਦਾ 1950 ਤੋਂ ਹੀ ਇਸ ਕਿਸਮ ਦਾ ਬੋਲਬਾਲਾ ਸੀ, ਲੇਕਿਨ ਇਹ ਪਹਿਲੀ ਵਾਰ ਮਹਿਸੂਸ ਹੋਇਆ ਪੰਥ ਨੂੰ ਕਿ ਕਿੰਨਾ ਵੱਡਾ ਚੈਲੰਜ ਔਰ ਬਾਦਲ ਦੀ ਸਰਕਾਰ ਪੰਜਾਬ। ਔਰ 13 ਅਪ੍ਰੈਲ 1978 ਤੋਂ ਸ਼ੁਰੂ ਹੋਈ ਇਹ ਗੱਲ, ਗੁਰੂ ਗ੍ਰੰਥ ਤੇ ਗੁਰੂ ਪੰਥ ਫਿਰ ਦੋਨੋਂ ਹੀ ਕਿਵੇਂ ਇੰਡੀਅਨ ਫੋਰਸਿਸ ਜਾਂ ਇੰਡੀਅਨ ਹਕੂਮਤ ਉਹਨਾਂ ਦੀਆਂ ਏਜੰਸੀਜ਼ ਦੀ ਉਸ ਗਨ ਸ਼ਾਟਸ ਦੇ ਥੱਲੇ ਆਉਂਦੇ ਨੇ। ਇਤਿਹਾਸ ਤੋਂ ਤੁਸੀਂ ਵਾਕਿਫ ਹੋ, ਇਹ ਦੋਨੋਂ ਹੀ ਚੈਲੰਜ ਨਿਰੰਤਰ ਜਾਰੀ ਨੇ। ਔਰ ਪਿਛਲੇ ਜੇ ਅਸੀਂ 2 ਸਾਲ ਦਾ ਜ਼ਿਕਰ ਕਰੀਏ, 14 ਅਕਤੂਬਰ ਕੱਲ ਗੁਜ਼ਰੇ, ਇਹ ਉਹ ਦਿਨ ਹੈ ਜਿਸ ਦਿਨ ਬਹਿਬਲ ਕਲਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਉਹ ਸਿੰਘਣੀਆਂ ਜਿਹੜੇ ਕਿ ਬੈਠੇ ਸਨ ਉਸ ਪ੍ਰੋਟੈਸਟ ਦੇ ਵਿੱਚ ਕਿ ਭਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬੁਰਜ ਜਵਾਹਰ ਸਿੰਘ ਵਾੜਾ 'ਚੋਂ ਗਾਇਬ ਕੀਤਾ ਗਿਆ, ਕਿਵੇਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹਨਾਂ ਦੇ ਅੰਗ ਵਖੇਰ ਦਿੱਤੇ ਗਏ, ਅਪਮਾਨਿਤ ਕੀਤੇ ਗਏ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਦੇ ਉੱਤੇ ਕਿਵੇਂ ਗੋਲੀਆਂ ਦਾ ਮੀਂਹ ਵਰਾਇਆ ਗਿਆ, 2 ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ। ਔਰ ਇਹ ਸ਼ੁਰੂਆਤ ਸੀ। ਇਹਨਾਂ 2 ਵਰ੍ਹਿਆਂ ਦੇ ਵਿੱਚ 300 ਤੋਂ ਜ਼ਿਆਦਾ ਰਿਕਾਰਡਡ ਘਟਨਾਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਗੁਟਕਿਆਂ ਦੀਆਂ ਬੇਅਦਬੀ ਦੀਆਂ। ਔਰ ਇਹ ਕੋਈ ਆਪਣੇ ਆਪ ਤੋਂ ਨਹੀਂ ਹੈ। ਜੇ ਕਿਸੇ ਨੂੰ ਇਹ ਲੱਗੇ ਕਿ ਜੀ ਇਹ ਤਾਂ ਕਾਪੀ ਕੈਟ ਕ੍ਰਾਈਮ ਹੈ, ਕਿਸੇ ਪਾਸੇ ਇੱਕ ਹੋਇਆ, ਨਹੀਂ, ਤੁਸੀਂ ਦੇਖੋਗੇ ਸਿਰਫ ਇੱਕ ਕੇਸ ਦੇ ਵਿੱਚ ਜਿਹਦੇ 'ਚ ਥੋੜਾ ਬਹੁਤ ਹੈਂਡਲੇ ਹੋਏ, ਮਲੇਰਕੋਟਲੇ 'ਚ ਜਦੋਂ ਕੁਰਾਨੇ ਮਜੀਦ ਜਾਂ ਕੁਰਾਨ ਸ਼ਰੀਫ ਦੇ ਪੱਤਰੇ ਮਿਲੇ, ਕੋਈ ਇਮਾਨਦਾਰ ਪੁਲਿਸ ਆਫੀਸਰ ਹੋਏਗਾ ਫੋਲੋ ਕੀਤਾ ਕਿ ਕਿਵੇਂ ਉਹਨੂੰ ਅੱਗ ਲਾਈ, ਔਰ ਵੈਨ ਔਰ ਦੂਜਾ ਉਹਨਾਂ ਨੇ ਜਾ ਕੇ ਪਠਾਨਕੋਟ ਰੇਡ ਕਰਕੇ ਜਿਨ੍ਹਾਂ ਨੂੰ ਫੜਿਆ ਦੋਨੋਂ ਹੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰੋਮੀਨੈਂਟ ਆਗੂ ਸਨ ਪੰਜਾਬ ਲੈਵਲ ਦੇ। ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਖਬਰ ਨੂੰ ਵੀ ਦਬਾ ਦਿੱਤਾ ਗਿਆ ਤੇ ਇਨਵੈਸਟੀਗੇਸ਼ਨ ਕਿਸੇ ਹੋਰ ਪਾਸੇ ਤੋਰ ਦਿੱਤੀ ਗਈ। ਹੁਣ ਇਹਨਾਂ ਏਜੰਸੀਆਂ ਨੇ, ਜੇ ਸਾਡੇ ਇਸ ਉੱਤਮ ਪੰਥ ਦੇ ਗੁਰੂ ਗ੍ਰੰਥ ਗੁਰੂ ਪੰਥ ਪਿਲਰ ਨੇ, ਤੇ ਫਿਰ ਇਹਨਾਂ ਦੋਨਾਂ ਦੇ ਉੱਤੇ ਹੀ ਜਿਹੜੇ ਸਤਤ ਅਟੈਕ ਨੇ ਉਹ ਜਾਰੀ ਨੇ ਅੱਜ ਵੀ। ਔਰ ਗੁਰੂ ਪੰਥ ਦੀ ਅਲਖ ਮੁਕਾਣ ਦੇ ਲਈ ਜਦੋਂ ਅਸੀਂ ਜੂਨ 84 ਦੇ ਘੱਲੂਕਾਰੇ ਦੀ ਗੱਲ ਕਰਦੇ ਤੇ ਇਸ ਗੱਲ ਦਾ ਭੁਲੇਖਾ ਨਾ ਰਹੇ। ਹੁਣ ਬਹੁਤ ਕੁਝ ਬਾਹਰ ਆ ਗਿਆ, ਬਹੁਤ ਸਾਰੇ ਡਾਕੂਮੈਂਟਰੀ ਐਵੀਡੈਂਸ ਨੇ। ਪਿਛਲੇ ਦਿਨਾਂ 'ਚ ਅਸੀਂ ਦੇਖਦੇ ਹਾਂ ਕਿ ਇੰਗਲੈਂਡ ਦੇ ਵਿੱਚ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ, ਉਹਨਾਂ 'ਚ ਸਾਹਮਣੇ ਆਇਆ ਕਿ ਕਿਵੇਂ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਨੇ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੂੰ ਲਿਖਿਆ ਮਦਦ ਦੇ ਲਈ, ਔਰ ਕਿਵੇਂ ਉਹਨਾਂ ਦੀ ਐਲੀਟ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਦੇ ਬੰਦੇ ਗਏ, ਉਹਨਾਂ ਨੇ ਰੇਕੀ ਵੀ ਕੀਤੀ, ਔਰ ਕਿਵੇਂ ਉਹਨਾਂ ਦਾ ਕੀ ਰੋਲ ਹੈ। ਔਰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਪੋਲੀਟੀਕਲੀ ਘੱਟੋ ਘੱਟ ਡਾਇਸਪੋਰਾ ਸਿੱਖ ਇੰਨੇ ਕੁ ਜ਼ਰੂਰ ਆਰਗੇਨਾਈਜ਼ ਹੋ ਗਏ ਹੈ ਕਿ ਅਸੀਂ ਉਸ ਪੰਜਾਬ ਦੇ ਵਿੱਚ ਭਾਰਤ ਦੇ ਨਕਸ਼ੇ 'ਚ ਕੈਦ ਜੋ ਕੁਝ ਸਾਡੇ ਭਰਾਵਾਂ ਭੈਣਾਂ ਨਾਲ ਵਾਪਰ ਰਿਹਾ ਹੈ, ਜੋ ਕੁਝ ਸਾਡੇ ਇਸ਼ਟ ਦੀ ਬੇਅਦਬੀ ਹੋ ਰਹੀ ਹੈ, ਉਸ ਨੂੰ ਸਮਝ ਕੇ ਕੋਈ ਨਾ ਕੋਈ ਪੋਲੀਟੀਕਲ ਇੰਪੈਕਟ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਕੋਈ ਨਾ ਕੋਈ ਆਵਾਜ਼ ਜਾਂ ਜਿਹੜਾ ਇੱਕ ਉਹਦਾ ਪ੍ਰੋਪਰ ਨੈਰੇਟਿਵ ਹੈ ਉਹ ਵੀ ਅਸੀਂ ਲੈ ਕਰ ਰਹੇ ਹਾਂ। ਔਰ ਇੰਗਲੈਂਡ 'ਚ ਇਸ ਵੇਲੇ ਜਿੱਥੇ 2 ਸਿੱਖ ਮੈਂਬਰ ਪਾਰਲੀਮੈਂਟ ਪਿਛਲੀਆਂ ਚੋਣਾਂ 'ਚ ਸਾਹਮਣੇ ਆਏ ਨੇ, ਇਸ ਵੇਲੇ 140 ਦੇ ਕਰੀਬ ਬ੍ਰਿਟਿਸ਼ ਪਾਰਲੀਮੈਂਟੇਰੀਅਨਸ ਨੇ ਸਟੈਟਿਸਟਿਕਸ ਬਿਊਰੋ ਨੂੰ ਲਿਖਿਆ ਕਿ 2021 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਨੂੰ ਐਜ਼ ਏ ਸੈਪਰੇਟ ਐਥਨੀਸਿਟੀ, ਇੰਡੀਅਨ ਨਾਲੋਂ ਵੱਖਰਾ, ਉਹਨਾਂ ਨੂੰ ਰਜਿਸਟਰ ਕੀਤਾ ਜਾਏ। ਔਰ ਫਿਰ ਅਸੀਂ ਦੇਖਦੇ ਹਾਂ ਕਿ 200 ਦੇ ਲਗਭਗ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਅਕ੍ਰੋਸ ਦਾ ਪਾਰਟੀ ਲਾਈਨ ਨੇ, ਉਹਨਾਂ ਨੇ ਮੰਗ ਨੂੰ ਐਂਡੋਰਸ ਕੀਤਾ ਪਿਛਲੀਆਂ ਚੋਣਾਂ ਵੇਲੇ ਕਿ ਜੂਨ 84 'ਚ ਇੰਗਲੈਂਡ ਦੀ ਸਰਕਾਰ ਦਾ ਕੀ ਰੋਲ ਸੀ, ਇਸ ਬਾਰੇ ਡੀਟੇਲ ਇਨਵੈਸਟੀਗੇਸ਼ਨ ਹੋਏ ਔਰ ਇੱਕ ਟਰੂਥ ਕਮਿਸ਼ਨ ਸਾਹਮਣੇ ਆਏ। ਸੋ ਜ਼ਾਹਰ ਹੈ ਕਿ KGB ਦਾ ਕੀ ਰੋਲ ਸੀ ਸਾਡੇ ਸਾਹਮਣੇ ਹੈ। ਇੰਡੀਅਨ ਇੰਟੈਲੀਜੈਂਸ ਏਜੰਸੀ ਰਾ, ਉਸ ਦਾ ਮੁਖੀ RN ਕੌਰ, ਔਰ ਜਿਹੜੀ ਉਹਨਾਂ ਦੀ ਇਨਰ ਸਾਰੀ ਕਿਚਨ ਕੈਬਨਿਟਸ ਜਿਨ੍ਹਾਂ ਦੇ ਵਿੱਚ ਪ੍ਰਣਾਬ ਮੁਖਰਜੀ, P ਚਿਦੰਬਰਮ, ML ਫੋਤੇਦਾਰ ਜਿਹੜਾ ਪਿਛਲੇ ਦਿਨਾਂ 'ਚ ਮਰਿਆ, ਅਰੁਣ ਸਿੰਘ ਕਪੂਰਥਲਾ ਰਾਜ ਘਰਾਣੇ ਦਾ ਡਿਸੈਂਡੈਂਟ, ਅਰੁਣ ਨਹਿਰੂ, ਇਹ ਸਾਰੇ, ਰਾਜੀਵ ਗਾਂਧੀ, ਓਬਵੀਅਸਲੀ PC ਅਲੈਗਜ਼ੈਂਡਰ ਜਿਹੜਾ ਕਿ ਕੇਰਲਾ ਦਾ ਹੈ, ਇਹਦਾ PA ਇੰਦਰਾ ਗਾਂਧੀ ਦਾ, ਇਹ ਸਾਰੀ ਇਨਰ ਕੁਆਟਰੀ ਹੈ। ਪਰ ਜਦੋਂ ਅਸੀਂ ਬਿਗਰ ਗੇਮ ਦੇਖਦੇ ਤਾਂ ਫਿਰ ਇਹ ਸਮਝ ਆਉਂਦੀ ਹੈ ਕਿ ਜੂਨ 84 ਦਾ ਹਮਲਾ, ਔਰ ਜਿਹਦੀ ਇੱਕ ਐਵੀਡੈਂਸ
ਜਿਹੜੇ ਉਸ ਵੇਲੇ ਵੈਸਟਰਨ ਕਮਾਂਡ ਦੇ ਇੰਚਾਰਜ ਜਨਰਲ ਸਨ, GOCNC ਜਨਰਲ ਸਿਨਹਾ, ਜਿਨ੍ਹਾਂ ਨੇ ਡਿਫਰੈਂਟ ਇੰਟਰਵਿਊ ਦਿੱਤੇ ਨੇ, ਔਨ ਰੈਕਰਡ ਹੈ ਕਿ ਜਦੋਂ ਵੈਸਟਰਨ ਕਮਾਂਡ ਦੇ ਉਹ ਮੁਖੀ ਸਨ ਔਰ ਸੀਨੀਅਰ ਮੋਸਟ ਜਨਰਲ ਸਨ, ਔਰ ਇੱਕ ਰਵਾਇਤ ਰਹੀ ਹੈ ਭਾਰਤ ਦੀਆਂ ਅੱਡ-ਅੱਡ ਕਮਾਂਡਸ ਦੀ ਕਿ ਵੈਸਟਰਨ ਕਮਾਂਡ ਦਾ ਮੁਖੀ ਅਲਟੀਮੇਟਲੀ ਜਨਰਲ ਬਣਦੇ, ਔਰ ਵੈਸਟਰਨ ਕਮਾਂਡ ਦੇ ਮੁਖੀ ਦੇ ਨਾਤੇ ਸਿਨਹਾ ਨੂੰ 1981 ਦੇ ਵਿੱਚ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਦਰਬਾਰੇ ਦੇ ਚੀਫ ਸੈਕਟਰੀ ਨੇ ਕਿਹਾ ਕਿ ਜੀ ਸਾਨੂੰ ਟੈਂਕ ਚਾਹੀਦਾ ਹੈ। ਉਦੋਂ ਇਹ ਚੱਲ ਰਿਹਾ ਸੀ, ਸੰਤ ਭਿੰਡਰਾਂਵਾਲਿਆਂ ਨੇ ਗ੍ਰਿਫਤਾਰੀ ਦੇਣ ਦਾ ਐਲਾਨ ਕੀਤਾ ਹੋਇਆ ਸੀ, ਔਰ ਇਹ ਉਹਦੀ ਆਪਣੀ ਨੈਰੇਸ਼ਨ ਹੈ ਜਨਰਲ ਸਿਨਹਾ ਦੀ ਕਿ ਉਹਨੇ ਕਿਹਾ ਕਿ ਭਾਈ ਗੱਲ ਇਹ ਹੈ ਕਿ ਫੌਜ ਦੁਸ਼ਮਣ ਦੇ ਨਾਲ ਸਰਹੱਦਾਂ ਤੇ ਲੜਨ ਲਈ ਹੁੰਦੀ ਹੈ, ਆਪਣੇ ਸ਼ਹਿਰੀਆਂ ਦੇ ਖਿਲਾਫ ਨਹੀਂ। ਔਰ 90,000 ਸਿੱਖ ਭਾਰਤੀ ਫੌਜ 'ਚ ਨੇ, ਜੇ ਤੁਸੀਂ ਸਿੱਖ ਗੁਰਦੁਆਰਿਆਂ ਦੇ ਖਿਲਾਫ ਟੈਂਕ ਵਰਤੋਗੇ ਉਸ ਫੌਜ ਤੇ ਕੀ ਇੰਪੈਕਟ ਹੋਏਗਾ। ਫਿਰ ਉਹਨੂੰ ਡਿਫੈਂਸ ਮਿਨਿਸਟਰ ਨੇ ਅਪਰੋਚ ਕੀਤਾ ਤੇ ਉਹਨੇ ਕਿਹਾ ਉਹਦੇ ਮੁਤਾਬਕ ਆਪਣੇ ਇੰਟਰਵਿਊ ਦੇ ਕਿ ਮੇਰੀ ਇੰਦਰਾ ਗਾਂਧੀ ਨਾਲ ਗੱਲ ਕਰਵਾਓ। ਉਹ ਕਿਹਨੇ ਕਰਵਾਉਣੀ ਸੀ, ਪਰ ਇਵੈਂਚੁਅਲੀ ਉਹਨਾਂ ਨੇ ਦੇਖਿਆ ਕਿ ਇਹ ਪਲਾਏਬਲ ਜਨਰਲ ਨਹੀਂ ਹੈ। ਸਿਨਹਾ ਨੂੰ ਸੁਪਰਸੀਡ ਕਰਕੇ ਜਨਰਲ ਵੈਦ, ਜਿਹੜਾ ਕਿ ਇੰਦਰਾ ਗਾਂਧੀ ਦੀ ਕਮਾਂਡ ਨੂੰ ਜਿਹੜਾ ਉਹ ਇਨ ਬਿਨ ਜੋ ਉਹਦਾ ਨੈਫੇਰੀਅਸ ਏਜੰਡਾ ਉਹਨੂੰ ਲਾਗੂ ਕਰਨ ਦੇ ਲਈ ਤਿਆਰ ਸੀ, ਉਹਨੂੰ ਜਨਰਲ ਬਣਾਇਆ ਗਿਆ। ਸੋ ਇਹ ਫॉर ਹਿਸਟੋਰੀਕਲ ਰੀਜ਼ਨਸ ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ, ਕਿਉਂਕਿ ਕੁਝ ਲੋਕਾਂ ਨੂੰ ਹਮੇਸ਼ਾ ਲੱਗਦਾ ਹੈ ਜੀ ਡਿਊਟੀ ਹੈ ਜੀ, ਲਾਈਨ ਆਫ ਡਿਊਟੀ ਨਹੀਂ ਹੈ। ਜੇ ਤੁਸੀਂ ਇਹਨਾਂ ਸਾਰਿਆਂ ਦੇ ਕਿਰਦਾਰ ਨੂੰ ਦੇਖੋਗੇ ਤੇ ਫਿਰ ਉਹ ਨੇ ਜੇ ਅਫਜ਼ਲ ਅਹਿਸਨ ਰੰਧਾਵਾ ਉਹ ਸਰਹੱਦ ਦੇ ਪਾਰ ਜਿਨ੍ਹਾਂ ਨੇ ਪਿਛਲੇ ਦਿਨੀ ਜਿਹੜੇ ਇਸ ਸੰਸਾਰ ਤੋਂ ਵਿਦਾ ਹੋਏ ਨੇ, ਉਹਨਾਂ ਨੇ 9 ਜੂਨ ਨੂੰ ਇੱਕ ਨਜ਼ਮ ਨਵਾਂ ਘੱਲੂਕਾਰਾ ਲਿਖੀ ਸੀ। ਸੋ ਉਹਦੇ 'ਚ ਇੱਕ ਲਾਈਨ ਜਿਹੜੀ ਇਹ ਸਾਰੇ ਨੂੰ ਬਿਆਨਦੀ ਹੈ ਕਿ ਇੱਕ ਪਾਸੇ ਉੱਤਮ ਪੰਥ ਦੀ ਗੱਲ ਹੈ, ਦੂਸਰੇ ਪਾਸੇ ਇਸ ਕਿਸਮ ਦਾ ਹੀਣਾ ਬ੍ਰਾਹਮਣ ਮਤ ਹੈ ਜਿਹਨੂੰ ਲੱਗਦਾ ਵੀ ਇਸ ਉੱਤਮ ਪੰਥ ਦੇ ਸਾਹਮਣੇ ਉਹਦਾ ਕੁਛ ਨਹੀਂ ਵਟਿਆ ਜਾਣਾ। ਤੇ ਜਦੋਂ ਅਫਜ਼ਲ ਅਹਿਸਨ ਰੰਧਾਵਾ ਇਹ ਗੱਲ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਹੁਣ ਇਹ 5 ਸਦੀਆਂ ਦਾ ਵੈਰ ਤੇ ਜਿੰਦੇ ਸੁੱਖੇ ਜਾਂ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਜਿਨ੍ਹਾਂ ਦਾ ਸ਼ਹੀਦੀ ਦਿਨ 31 ਅਕਤੂਬਰ ਨੂੰ ਇਸ ਮਹੀਨੇ 'ਚ ਹੀ ਆ ਰਹੇ, ਜੇ ਅਸੀਂ ਇਸ ਗੱਲ ਨੂੰ ਸਮਝਣਾ ਤੇ ਫਿਰ ਇਹ ਗੱਲ ਬੜੀ ਕਲੀਅਰ ਹੈ ਕਿ ਇਹ ਵੈਰ ਦੀ ਗੱਲ ਉਦੋਂ ਹੀ ਸ਼ੁਰੂ ਹੋ ਗਈ ਜਿੱਦਣ ਪੰਡਤ ਦਾ ਹੱਥ ਫੜ ਕੇ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤਾ। ਉੱਤਮ ਪੰਥ ਦੀ ਗੱਲ ਦੀ ਸ਼ੁਰੂਆਤ ਹੁੰਦੀ ਹੈ ਤੇ ਫਿਰ 10 ਗੁਰੂ ਸਾਹਿਬਾਨ ਦੇ ਜੇ ਜੀਵਨ ਕਾਲ ਨੂੰ ਅਸੀਂ ਦੇਖੀਏ, ਫਿਰ ਉਹ ਕੋਈ ਗੰਗੂ ਹੋਏ, ਕੋਈ ਚੰਦੂ ਹੋਏ, ਕੋਈ ਝੂਠਾਨੰਦ ਹੋਏ, ਕੋਈ ਜੱਸੂ ਹੋਏ, ਕੋਈ ਲੱਖੂ ਹੋਏ, ਕੋਈ 22 ਧਾਰ ਦੇ ਪਹਾੜੀ ਰਾਜੇ ਹੋਣ, ਇਹ ਸਿਰਫ ਪ੍ਰੋਕਸੀ ਆਊਟਫਿਟ ਨੇ। ਅਲਟੀਮੇਟਲੀ ਗੱਲ ਜਿਹੜੀ ਹੈ ਉਹ ਉਹਨਾਂ ਤੱਕ ਜਾਂਦੀ ਹੈ ਜਿਨ੍ਹਾਂ ਨੇ ਹਕੂਮਤਾਂ ਦੇ ਵਿੱਚ ਬੈਠ ਕੇ ਉਸ ਜ਼ੁਲਮ ਨੂੰ ਜਿਹੜਾ ਉਹ ਇੰਪਲੀਮੈਂਟ ਕੀਤਾ ਔਰ ਮੁਗਲਿਆ ਰਾਜ ਅਫਗਾਨ ਧਾੜਵੀਆਂ ਦੇ ਉਸ ਸਾਰੇ ਦੌਰ ਚੋਂ ਲੰਘ ਕੇ ਪਹਿਲੀ ਵਾਰ 5 ਸਦੀਆਂ 'ਚ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ। ਕ੍ਰਿਮੀਨਲ ਟ੍ਰਾਈਬ ਤੋਂ ਇਹ ਸਫ਼ਰ ਸ਼ੁਰੂ ਹੁੰਦਾ ਤੇ ਜੂਨ 84 ਤੱਕ ਪਹੁੰਚਦੇ ਆ। 37 ਸਾਲ ਦੇ ਵਿੱਚ ਉਹਨਾਂ ਨੇ ਫੁੱਲ ਫਲੈਜਡ ਅਟੈਕ ਸ਼੍ਰੀ ਅਕਾਲ ਤਖਤ ਸਾਹਿਬ, 37 ਹੋਰ ਇਤਿਹਾਸਕ ਗੁਰਦੁਆਰੇ, ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਨਵੰਬਰ 84 ਉਸ ਦਾ ਦੂਸਰਾ ਫੇਜ਼ ਹੈ ਜਾਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਆਪਰੇਸ਼ਨ ਵੁੱਡ ਰੋਜ਼ ਦੇ ਨਾਮ ਥੱਲੇ ਕਿਵੇਂ ਹਜ਼ਾਰਾਂ ਸਿੱਖ ਗੱਭਰੂਆਂ ਦੀ ਨਸਲਕੁਸ਼ੀ ਕੀਤੀ, ਇਸ ਸਾਰੇ ਵੇਰਵੇ ਤੋਂ ਤੁਸੀਂ ਵਾਕਿਫ ਹੋ। ਸੋ ਜਦੋਂ ਅਸੀਂ ਇਸ ਇਤਿਹਾਸਕ ਰੋਲ ਨੂੰ ਦੇਖਦੇ, ਭਾਈ ਹਰਜਿੰਦਰ ਸਿੰਘ ਜਿੰਦਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਟੂਡੈਂਟ ਸਨ। 1980 'ਚ ਸੰਤ ਭਿੰਡਰਾਂਵਾਲਿਆਂ ਦੀ ਸੰਗਤ, ਸਾਥ, ਇੰਸਪੀਰੇਸ਼ਨ, ਮੋਟੀਵੇਸ਼ਨ, ਇਹ ਇਸ ਸਾਰੇ ਦੌਰ ਦੇ ਹੀ ਨੌਜਵਾਨਾਂ ਦੇ ਲਈ ਉਸ ਮਿਕਨਾਤੀਸੀ ਸ਼ਖਸੀਅਤ ਦੀ ਬਦੌਲਤ ਪੰਜਾਬ ਦੇ ਵਿੱਚ ਮੈਂ ਸਮਝਾਂ ਜਾਂ ਜੇ ਮੈਂ ਇਹ ਕਹਾਂ ਕਿ 1849 ਤੋਂ ਬਾਅਦ ਪਹਿਲੀ ਵਾਰ ਕਿਸੇ ਸ਼ਖਸੀਅਤ ਨੇ ਸਿੱਖ ਰਾਜ ਦੇ ਕਾਨਸੈਪਟ ਨੂੰ ਸਿੱਧੇ ਤੌਰ ਤੇ ਆਰਟੀਕੂਲੇਟ ਕੀਤਾ ਤੇ ਕੋਈ ਅਤ ਕਥਨੀ ਨਹੀਂ ਹੋਏਗੀ। ਭਾਈ ਸੁਖਦੇਵ ਸਿੰਘ ਸੁੱਖਾ ਰਾਜਸਥਾਨ ਦੇ ਰਹਿਣ ਵਾਲੇ, ਮਾਸਟਰਸ ਇਨ ਇੰਗਲਿਸ਼ ਉਹਨਾਂ ਨੇ MA ਕੀਤੀ ਹੋਈ ਹੈ। ਔਰ ਇਹਨਾਂ ਦੋਨਾਂ ਦੀ ਜੋੜੀ ਜਦੋਂ ਅਸੀਂ ਕਾਰਨਾਮਿਆਂ ਵੱਲ ਦੇਖਦੇ ਹਾਂ, ਔਰ ਕਈ ਵਾਰ ਬੇਸ਼ੱਕ
ਇਸ ਦੌਰ ਦੇ ਵਿੱਚ ਕੋਈ ਬਹਾਦਰੀ ਦੀ ਕਮੀ ਵੀ ਨਹੀਂ ਹੈ। ਬਹੁਤ ਸਾਰੇ ਅਨਨੋਨ ਨਾਇਕ ਵੀ ਨੇ ਜਿਨ੍ਹਾਂ ਨੇ ਵੱਡੇ ਵੱਡੇ ਕੰਮ ਕੀਤੇ ਨੇ, ਪਰ ਸ਼ਾਇਦ ਉਹਨਾਂ ਦੇ ਨਾਮ ਵੀ ਸਾਹਮਣੇ ਨਹੀਂ ਆਏ। ਇਹ ਵੀ ਅਕਾਲ ਪੁਰਖ ਦੇ ਹੱਥ ਵੱਸ ਹੁੰਦਾ ਕਿ ਕਿਸ ਨੂੰ ਸਤਿਗੁਰੂ ਨੇ ਵਡਿਆਈ ਦੇਣੀ ਹੈ, ਕਿਸ ਨੂੰ ਨੇਮ ਐਂਡ ਫੇਮ ਦੇਣਾ। ਇਹ ਦੋਵੇਂ ਨੌਜਵਾਨ ਨੇ ਜਿਹੜੇ ਸਾਡੇ ਇਸ ਦੌਰ ਦੇ ਚਮਕਦੇ ਸਿਤਾਰੇ ਨੇ। ਉਹ ਖਾਲਿਸਤਾਨੀ ਗਗਨ ਹੈ, ਉਹ ਖਾਲਸੇ ਦਾ ਇਤਿਹਾਸ ਹੈ। ਉਹਨਾਂ ਦਾ ਜੀਵਨ ਵੀ ਮੁਕੰਮਲ ਹੈ। और उर्दू का एक कपलेट है कि शहीद की जो मौत है वो कौम की हयात है, हयात तो हयात है, मौत भी हयात है। हयात जिंदगी नूं कहंदे ने, हयाती भी कहंदे ने कि जिहड़ा शहीद है जदों जिउंदे उदों भी वो जिंदगी नूं जिंदगी दिंदे ते जदों इस संसार तो चला जांदा है उदा जाना भी जिहड़ा वो भी कौमां नूं जिंदगी दिंदा है। ये योधे जिस अंदाज दे विच विचरे, और ये गल जदों असीं दुश्मन की गल करते हैं 18वीं सदी च काजी नूरदीन की गवाही सब तो पावरफुल गवाही है सिख करैक्टर बारे। अब्दाली दे नाल आया ये जरनैल हिस्टोरीयन भी है। वो परशियन च भावें सिखां नूं सग कहंदा, कुत्ते कहंदा, पर फिर आप ही कहंदा भी नहीं नहीं इन्हां नूं कुत्ते ना कहो। जे इन्हां दी बहादरी देखनी है जरा जंग दे मैदान च इन्हां दे सामने आओ और इन्हां दा करैक्टर देखना है। ये दुश्मन की औरत वाल भी नहीं देखते, उसका गहना नहीं लुटते। जे इन्हां दे कब्जे च दुश्मन दीयां औरतां आ जाण तां सत्कार नाल दुश्मन दे खैमे च पहुंचाउंदे ने। ते जे अज दे खालिस्तानी करैक्टर नूं देखना है ते वेद बरवाह जिहड़ा दिल्ली दा पुलिस कमिश्नर सी, रिटायरमेंट तो बाद उसने एक किताब लिखी, उस दे विच एक चैप्टर उन्हें जिंदे दे नां दित्ता और उसदा टाइटल है जिंदा वॉज नॉट एन ऑर्डनरी मैन, कि जिंदा कोई आम आदमी नहीं सी। उन्हें 2 गिरफ्तारियां दे वेले और उन्हां दे नाल पुछगिछ और उन्हें और वेद बरवाए ने कहा कि डर या खौफ ना दी कोई चीज़ उहदी चमड़ी च नहीं सी। एक पासे ये बेखौफ करैक्टर है ते जिवें भाई साहब कथा दे राहीं दस रहे सन कि किवें अखीरला सफ़र है वो जज दे सामने है, किवें उन्होंने कबूले कि क्यों उन्होंने जनरल वैद्या नूं सजा याफ्ता किया है। उन्होंने इतिहासक पत्तर जिहड़ा उन्होंने राष्ट्रपति के नाम लिखिया है और अज भी वो हिस्टोरिकल डॉकूमेंट है। वो 4 सदियां का अकाल तख्त का इतिहास, सिख करैक्टर और सिखां दा क्यों इस किस्म का टकराव दिल्ली तख्त नाल हुंदा है उस नूं एक्सप्लेन करदा एक बहुत महत्वपूर्ण डॉकूमेंट है। तो जे अखीरले सफ़र की गल करिए तो फिर जिस शान दे नाल, और ये भी उर्दू की एक सेइंग है कि जिस शान से कोई मक्तल में गया वो शान सलामत रहती है। इस जान की तो कोई बात नहीं, ये जान तो आनी जानी। और उन्हां दा वो सफ़र जिहड़ा 9 अक्तूबर 1992 नूं 25 वरे पहलां उस जेल दे विच फांसी दे तख्ते तक दे जयकारे गजाउंदे और खालिस्तान जिंदाबाद के नारियां नाल वो गैलोस तक जाते ने ते अखीरली चाहने कि असी जलाद दा मूँह मिठा करवाने। ये साडा मौत लाड़ी दे नाल विआह कर रहे और ये रस्से असी आप अपने गल च पाउणे ने। कौन कहंदे कि अज भाई सुखा सिंह मताब सिंह दे वारसां दी लड़ी टुट गई। एक कंटीन्यूटी है साडे इतिहास की। ते अफसोस जरूर इस गल दा जिवें वीर गुरमीत सिंह होरां ने इंट्रोडक्टरी शब्दां च कहा कि अज भी दुश्मन अज भी होर खतरनाक हथियारां नाल लैस है। मोदी RSS की आइडियोलॉजी हुण वो गुरुद्वारा चोणां भी लड़ना चाहुंदे ने, दिल्ली कमेटी दियां, श्रोमणी कमेटी दियां। किस कदर पंजाब दे विच RSS का बोलबाला है, किवें भारत भर दे विच फ्रीडम ऑफ एक्सप्रैशन नूं दबा दिता गया, किवें एक निक्की जी बच्ची सिखां दी 19-20 सालां दी गुरमेहर कौर जिन्हों के 2 दिन पहला टाइम मैगजीन ने लीडर ऑफ द फ्यूचर जनरेशन एंड वॉरियर ऑफ फ्रीडम दे नाम थले फ्री एक्सप्रैशन का टाइटल दिता है। ये वो दौर है जिथे कि कोई आवाज़ उन्होंने चैलेंज जिहड़ी करती है वो गौरी लंकेश होए, कोई होर आवाज़ होए, वो 6 ग्राम दे गन पाउडर नाल चुप करवा दी जाती है। तो बहुत अफसोस की गल है जदों असी बाहरले सिखां दियां
ਅਚੀਵਮੈਂਟਸ ਦੀ ਗੱਲ ਕਰਦੇ ਹਾਂ। ਅਸੀਂ ਬੜੇ ਫਖਰ ਨਾਲ, ਔਰ TV 84 ਦੀ ਸਾਡੀ ਟੀਮ ਅੱਜ ਮੌਜੂਦ ਹੈ, ਇਸ ਪ੍ਰੋਗਰਾਮ ਨੂੰ ਵੀ ਅਸੀਂ ਕਵਰ ਕਰ ਰਹੇ ਹਾਂ। ਜਦੋਂ ਅਸੀਂ ਕੈਨੇਡਾ 'ਚ ਇਸ ਫਖਰ ਦੀ ਗੱਲ ਕਰਦੇ ਹਾਂ ਕਿ ਜਗਮੀਤ ਸਿੰਘ ਕਿਵੇਂ ਅੱਜ ਕੈਨੇਡਾ ਦੀ ਤੀਸਰੀ ਵੱਡੀ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਤੇ ਚੁਣੇ ਗਏ ਨੇ, ਸਿੱਖਾਂ ਦੇ ਲਈ ਬਹੁਤ ਵੱਡਾ ਪ੍ਰਾਈਡ ਹੈ। ਇੰਗਲੈਂਡ ਦੀ ਅਸੀਂ ਗੱਲ ਕੀਤੀ ਹੈ। ਅਮਰੀਕਾ ਦੇ ਵਿੱਚ ਅਸੀਂ 50 ਮੈਂਬਰਾਂ ਤੋਂ ਜ਼ਿਆਦਾ US ਕਾਂਗਰੈਸ਼ਨਲ ਸਿੱਖ ਕਾਕਸ ਦੀ ਗੱਲ ਕਰਦੇ। ਪਿਛਲੇ ਵੀਕਐਂਡ ਅਸੀਂ ਇੰਡੀਆਨਾ ਸਾਂ, ਉਹਨਾਂ ਦੀ 3rd ਸਿੱਖ ਡੇ ਪੈਰੇਡ ਸੀ, ਔਰ ਮਾਈਕ ਪੈਂਸ ਜਿਹੜੇ ਕਿ ਪਹਿਲਾਂ ਗਵਰਨਰ ਸਰ ਇੰਡੀਆਨਾ ਦੇ ਵਾਈਸ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਉਹ 2015 ਦੀ ਪੈਰੇਡ ਵੇਲੇ ਖੁਦ ਸ਼ਾਮਲ ਹੋਏ ਸਨ। ਇਸ ਵਾਰ ਉਹਨਾਂ ਨੇ ਆਪਣੇ ਭਰਾ ਗ੍ਰੈਗ ਪੈਂਸ ਨੂੰ ਸਪੈਸ਼ਲ ਮੈਸੇਜ ਦੇ ਕੇ ਭੇਜਿਆ ਸੀ ਸਿੱਖਾਂ ਦੇ ਲਈ, ਔਰ ਉਹਨੇ ਕਿਹਾ ਕਿ ਜੀ ਮੈਂ 48 ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅੱਜ ਵੀ ਸਿੱਖ ਕੌਮ ਮੇਰੇ ਦਿਲ ਦੇ ਬੜੀ ਕਰੀਬ ਹੈ। ਇਹ ਸਾਡੀਆਂ ਅਚੀਵਮੈਂਟਸ ਨੇ। ਦੁਨੀਆ ਜਾਣਨਾ ਚਾਹੁੰਦੀ ਹੈ, ਦੁਨੀਆ ਸਾਡੇ ਦਿਲਚਸਪੀ ਰੱਖਦੀ ਹੈ, ਥੋੜ੍ਹੀ ਬਹੁਤ ਐਕਟੀਵਿਟੀ ਵੀ ਹੈ, ਪਰ ਇਹਦੇ ਬਾਵਜੂਦ ਇਹ ਅਫਸੋਸ ਹੈ ਕਿ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੋਣ। ਦੁਨੀਆ ਭਰ ਦੇ ਅੰਦਰ ਜਿਵੇਂ ਵੀਰ ਨੇ ਕਿਹਾ ਸੀ ਕਿ ਆਰਥਿਕ ਤੌਰ ਤੇ ਅਸੀਂ ਸੁਖਾਲੇ ਹਾਂ ਤੇ 25ਵੀਂ ਅਸੀਂ ਯਾਦ ਮਨਾ ਰਹੇ ਹੋਈਏ। ਅੱਜ ਸਾਡੇ ਲਈ ਸ਼ਾਇਦ ਆਪਣੇ ਬੱਚਿਆਂ ਦੇ ਜਨਮ ਦਿਨ ਜ਼ਿਆਦਾ ਅਹਿਮੀਅਤ ਰੱਖਦੇ ਨੇ, ਵਿਆਹ ਦੀਆਂ ਪਾਰਟੀਆਂ ਜ਼ਿਆਦਾ ਅਹਿਮੀਅਤ ਰੱਖਦੀਆਂ। ਅਸੀਂ ਯਕੀਨੀ ਬਣਾਉਂਦੇ ਕਿ ਕੋਈ ਫੋਨ ਕਾਲ ਮਿਸ ਨਾ ਹੋਏ, ਕਿ ਕੋਈ ਸਦਿਓਂ ਰਹਿ ਜਾਏ, ਲੇਕਿਨ ਇੰਨੇ ਵੱਡੇ ਯੋਧਿਆਂ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਪਰ ਇਹ ਸਾਡੇ ਉਸ ਐਨੂਅਲ ਕੈਲੰਡਰ ਦਾ ਹਿੱਸਾ ਨਹੀਂ। ਸਾਡੇ ਬਹੁਤ ਇਹ ਠੀਕ ਹੈ 84 ਤੋਂ ਬਾਅਦ ਬਹੁਤ ਸਾਰੇ ਲੱਖਾਂ ਸਿੱਖ ਨੇ ਬਾਹਰ ਇਹਨਾਂ ਮੁਲਕਾਂ 'ਚ ਜਿਹੜਾ ਨੇ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਆਪਣਾ ਇੱਥੇ ਜ਼ਿੰਦਗੀ ਸ਼ੁਰੂ ਕੀਤੀ ਹੈ, ਅਸਾਈਲਮ ਲਈ ਹੈ। ਘੱਟੋ ਘੱਟ ਥੋੜ੍ਹੀ ਬਹੁਤ ਅਸੀਂ ਕ੍ਰਿਤ ਘਣਤਾ ਤੇ ਦਿਖਾਈਏ, ਅਕ੍ਰਿਤ ਹੀ ਰਹਿਣੇ। ਔਰ ਅਸੀਂ ਜਦੋਂ ਇਸ ਗੱਲ ਨੂੰ ਦੇਖਦੇ ਹਾਂ, ਉਹਨਾਂ ਨੂੰ ਸਾਡੀ ਸ਼ਰਧਾਂਜਲੀ ਦੀ ਲੋੜ ਨਹੀਂ। ਉਹਨਾਂ ਦੇ ਕਾਰਨਾਮਿਆਂ ਨੇ ਆਲਰੇਡੀ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਆਪਣੀ ਗੋਦ ਨਸੀਬ ਕਰਾਈ ਹੈ, ਗੋਦ ਦੀ ਬਖਸ਼ਿਸ਼ ਕੀਤੀ ਹੈ। ਪਰ ਅਸੀਂ ਇਹ ਜ਼ਰੂਰ ਗੱਲ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਉਹਨਾਂ ਦੇ ਸ਼ਹੀਦਾਂ ਦੇ ਵਾਰਿਸ ਕਹਾਉਂਦੇ, ਔਰ ਅਸੀਂ ਅੱਜ ਕਿੱਥੇ ਖੜੇ। ਜੇ ਉਹ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੈ, ਉਸ ਗੈਲੋਜ਼ ਵੱਲ ਗਏ, ਫਾਂਸੀ ਦੇ ਤਖਤੇ ਵੱਲ ਗਏ, ਕੀ ਅਸੀਂ ਖਾਲਿਸਤਾਨ ਦਾ ਆਪਣਾ ਨਿਸ਼ਾਨਾ ਹਾਸਲ ਕਰ ਲਏ? ਕੀ ਸਾਨੂੰ ਹੁਣ ਅਸੀਂ ਰਿਲੈਕਸ ਹੋ ਕੇ ਬੈਠ ਜਾਈਏ ਕਿ ਜੀ ਅਸੀਂ ਕਰ ਲਿਆ, ਜਾਂ ਇੰਨਾ ਕੀ ਰਹਿ ਗਿਆ ਕਿ ਉਹਨਾਂ ਦੀ ਬਸ ਇੱਕ ਅਰਦਾਸ ਕਰ ਦੇਣੀ ਹੈ? ਸੋ ਮੈਂ ਇਸ ਸਵਾਲੀਆ ਨਿਸ਼ਾਨ ਦੇ ਨਾਲ, ਇਹ ਸਵਾਲੀਆ ਨਿਸ਼ਾਨ ਹਰ ਕੋਈ ਆਪਣੇ ਜ਼ਿਹਨ ਦੇ ਵਿੱਚ ਲਟਕਾ ਕੇ ਜੇ ਰੱਖੇਗਾ ਤੇ ਹਰ ਇੱਕ ਨੂੰ ਇਹ ਲੱਭੇਗਾ ਕਿ ਉਹ ਕੀ ਯੋਗਦਾਨ ਪਾ ਸਕਦੇ। ਕੋਈ ਭਾਈ ਆਨੰਦ ਲਾਲ ਵਾਂਗ ਪੈਨ ਚੁੱਕ ਲਏਗਾ, ਕੋਈ ਭਾਈ ਕਨਈਆ ਵਾਂਗ ਪਾਣੀ ਦੀ ਮਸ਼ਕ ਚੁੱਕ ਲਏਗਾ, ਤੇ ਕੋਈ ਭਾਈ ਬਚਿੱਤਰ ਸਿੰਘ ਵਾਂਗ ਨਾਗਣੀ ਬਰਛੇ ਦੇ ਨਾਲ ਆਪਣੇ ਪਿਆਰੇ ਗੁਰੂ ਨੂੰ ਰਿਝਾਏਗਾ। ਪਰ ਨਿਠੱਲੇ ਹੋ ਕੇ ਬਹਿਣ ਦਾ, ਵਿਸ਼ਫੁਲ ਥਿੰਕਿੰਗ 'ਚ ਜਿਉਣ ਦਾ, ਜਾਂ ਬਿਲਕੁਲ ਕਰਮਹੀਣਤਾ 'ਚ ਰਹਿਣ ਦਾ, ਇਹ ਸਿੱਖ ਦਾ ਕਰੈਕਟਰ ਨਹੀਂ ਹੈ। ਤੇ ਜੇ ਸਾਨੂੰ ਲੱਗਦਾ ਹੈ ਕਿ ਵੀ ਇਹ ਹੋਣ ਦੇ ਬਾਵਜੂਦ ਵੀ ਅਸੀਂ ਸਿੱਖ ਹੈ, ਫਿਰ ਇਸ ਗੱਲ ਨੂੰ ਯਾਦ ਰੱਖੀਏ ਵੀ ਅਸੀਂ ਆਪਣਾ ਮੂੰਹ ਵਿਖਾਉਣਾ ਜਾ ਕੇ ਗੁਰੂ ਕਲਗੀਆਂ ਵਾਲੇ ਨੂੰ, ਔਰ ਅਸੀਂ ਜਵਾਬਦੇਹ ਹੋਣਾ ਆਪਣੀ ਜ਼ਿੰਦਗੀ ਦੇ ਲਈ ਕਿ ਇਸ ਇਨਜਸਟਿਸ ਦੇ ਸਾਹਮਣੇ ਅਸੀਂ ਕਿਉਂ ਉਸ ਕਿਸਮ ਦੇ ਕਬੂਤਰ ਵਾਂਗ ਅੱਖਾਂ ਮੀਟ ਲਈਆਂ ਸੀ ਕਿ ਕੁਝ ਵੀ ਨਹੀਂ ਵਾਪਰ ਰਿਹਾ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਉਹਨਾਂ ਨੇ ਸਾਨੂੰ ਯਾਦ ਕੀਤਾ, ਔਰ ਸਤਿਗੁਰੂ ਰਹਿਮਤ ਕਰਨ। ਕੌਮ ਦਾ ਇਹ ਕੇਸਰੀ ਕਾਫਲਾ ਕਮਜ਼ੋਰੀਆਂ ਦੇ ਬਾਵਜੂਦ ਸਾਡੀ ਅੱਖ ਆਪਣੇ ਨਿਸ਼ਾਨੇ ਵੱਲ ਰਹੇ, ਤੇ ਅਲਟੀਮੇਟਲੀ ਅਸੀਂ ਉਸ ਸੰਕਲਪ ਨੂੰ, ਜਿਸ ਨੂੰ ਸੰਤ ਪਿੰਡਾਂ ਵਾਲੇ ਕਹਿੰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਇਸ ਹੱਕ ਲੈਣ ਦੇ ਲਈ ਸਾਡੇ ਕਦਮਾਂ 'ਚ ਵੀ ਤੇਜ਼ੀ ਹੋਏ, ਸਾਡੀਆਂ ਅੱਖਾਂ 'ਚ ਵੀ ਚਮਕ ਆਏ। ਅਸੀਂ ਵੀ ਮੋਢੇ ਛੰਡ ਕੇ ਸਿੱਧੀ ਧੌਣ ਕਰਕੇ ਆਪਣੇ ਨਿਸ਼ਾਨੇ ਵੱਲ ਦੇਖ ਕੇ ਤੁਰੀਏ। ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਕਿ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਸੀ, ਜਿਹੜਾ ਅੱਜ ਵੀ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਉਹ ਨਿਡਰ ਕਰੈਕਟਰ ਜਿਹੜੇ ਬੇੜੀਆਂ 'ਚ ਨੇ, ਹੱਥਕੜੀਆਂ 'ਚ ਨੇ, ਪਰ ਚਿਹਰੇ ਤੇ ਜਾਓ ਜਲਾਲ ਹੈ, ਉਸ ਸੰਕਲਪ ਨੂੰ ਮੈਂ ਦੁਹਰਾਉਂਦਾ। ਦਿੱਲੀ ਤਖਤ ਪਰ ਬਹਿਗੀ आप गुरु की फौज, छतर चुलेंगे शीस पर, बड़ी करेगी मौज। किसी भी भूल चुक ली मुआफी। वाहिगुरू जी का खालसा, वाहिगुरू जी की फतेह।